अस्सलामुअलैकुम गुड मॉर्निंग सोहणियो गुड मॉर्निंग ते नाल ही सोहणियो तानू बहुती बहुती ईद मुबारक मेरी यूट्यूब फैमिली और सारे जानन वाले चाहन वाले ਜਿਹੜੇ यूट्यूब ਤੇ ਮੈਨੂੰ ਦੇਖਦੇ ਨੇ ਜਾਂ ਨਹੀਂ ਦੇਖਦੇ ਪਰ ਸਾਰਿਆਂ ਨੂੰ ਦਿਲੀ ਈਦ ਮੁਬਾਰਕ ਮੇਰੇ ਵੱਲੋਂ ਉਹ ਕਹਿੰਦੇ ਨੇ ਈਦ ਕੀ ਖੁਸ਼ੀਆਂ ਮੁਬਾਰਕ ਈਦ ਕੇ ਤੋਹਫੇ ਮੁਬਾਰਕ ਤੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਦਿਲ ਦੀ ਡੂੰਘੀਆਂ ਡੂੰਘੀਆਂ ਗਹਿਰਾਈਆਂ ਵਿੱਚੋਂ ਨਾ ਢੇਰ ਸਾਰੀਆਂ ਮੁਬਾਰਕਬਾਦਾਂ ਤੁਸੀਂ ਸਾਰੇ ਕੀ ਕਹਿੰਦੇ ਨੇ ਅੱਲਾ ਕਰੇ ਸਭ ਦੀ ਈਦ ਚੰਗੀ ਚੰਗੀ ਗੁਜ਼ਰੇ ਤੇ ਚੰਗੇ ਚੰਗੇ ਖਾਣੇ ਖਾਓ ਤੇ ਵੀ ਹੱਥ ਰੋਕਣਾ ਨਹੀਂ ਹੈ ਤੇ ਖਾਣ ਤੇ ਦਬਾ ਕੇ ਜ਼ੋਰ ਲਾਣਾ ਵੇ ਕਿ ਵੱਡੀ ਈਦ ਤੇ ਹੁੰਦੀ ਖਾਣ ਪੀਣ ਦੇ ਹਿਸਾਬ ਦੇ ਨਾਲ ਹੈ ਤੇ ਮੈਂ ਵੀ ਬੱਚੇ ਚਲੇ ਗਏ ਨੇ ਨਮਾਜ਼ ਲਈ ਸੁਬਾਹ ਦਾ ਬੜਾ ਹੰਗਾਮਾ ਮਚਿਆ ਹੋਇਆ ਸੀ ਹਲਾ ਲਾਲਾ ਬੱਚੇ ਚਲੇ ਗਏ ਨਮਾਜ਼ ਤੇ ਮੈਂ ਜਲਦੀ ਨਾ ਮੌਕਾ ਗਨੀਮਤ ਜਾਣ ਕੇ ਮੈਂ ਕਿ ਬਤਾੜਨਾ ਥੋੜਾ ਜਿਹਾ ਖਿਤਾਬ ਕਰ ਲਵਾਂ ਤੁਹਾਨੂੰ ਈਦ ਦੀ ਮੁਬਾਰਕਬਾਦ ਦੇ ਦੇਵਾਂ ਕਿ ਫਿਰ ਉਹ ਸਾਰੇ ਵਲੌਗ ਬਣੇਗਾ ਕਰੇਗਾ ਅਪਲੋਡ ਹੋਏਗਾ ਉਹ ਤਾਂ ਸ਼ਾਮਾਂ ਪੈ ਜਾਣੀਆਂ ਨੇ ਸ਼ਾਇਦ ਕੱਲ੍ਹ ਹੀ ਹੋ ਜਾਵੇ ਤੇ ਕਿਉਂਕਿ ਹਾਲੇ ਤੇ ਦਿਨ ਦਾ ਆਗਾਜ਼ ਹੋਇਆ ਨਹੀਂ ਹੈ ਤੇ ਮੈਂ ਸਮਝੋ ਹੋਇਆ ਹੀ ਦਿਨ ਦਾ ਆਗਾਜ਼ ਤੇ ਮੈਂ ਤੁਹਾਨੂੰ ਕੀ ਦਿਖਾਵਾਂਗੀ ਇਹਦੇ ਵਿੱਚ ਇਸ ਤੋਂ ਫਿਰ ਮੈਂ ਕਿਹਾ ਕਿ ਮੈਂ ਤੁਹਾਨੂੰ ਈਦ ਦੀ ਮੁਬਾਰਕਬਾਦ ਦੇ ਦੇਵਾਂ ਤੁਸੀਂ ਸਾਰੇ ਜਿਨ੍ਹਾਂ ਦੀ ਕੱਲ੍ਹ ਈਦ ਹੈ ਉਹਨਾਂ ਨੂੰ ਵੀ ਮੁਬਾਰਕਬਾਦ ਜਿਨ੍ਹਾਂ ਦੀ ਅੱਜ ਈਦ ਹੈ ਉਹਨਾਂ ਨੂੰ ਵੀ ਮੁਬਾਰਕਬਾਦ ਬਹੁਤ ਬਹੁਤ ਮੇਰੇ ਵੱਲੋਂ ਈਦ ਦੀ ਕਣੀਆਂ ਲੱਥ ਪਈਆਂ ਨੇ ਹਲਕੀ ਹਲਕੀ ਅੱਜ ਵੀ ਬਾਰਿਸ਼ ਦੀ ਪੇਸ਼ਨ ਗੋਈ ਹੈ ਤੇ ਬਈ ਅਸੀਂ ਪਾ ਲਿਆ ਇਹ ਵਾਲਾ ਸੂਟ ਮੈਂ ਜਿਹੜਾ ਤੁਹਾਨੂੰ ਦਿਖਾਇਆ ਵੀ ਸੀ ਤੁਸੀਂ ਤੁਹਾਨੂੰ ਪਸੰਦ ਵੀ ਆਇਆ ਪਹਿਲੇ ਮੈਂ ਸੋਚਿਆ ਬਲੈਕ ਇਹ ਉਹ ਹੱਥ ਮੇਰਾ ਜਾਂਦਾ ਬਾਰ-ਬਾਰ ਬਲੈਕ ਦੀ ਤਰਫ ਪਰ ਫਿਰ ਮੈਂ ਕਿਹਾ ਨਹੀਂ ਚਲੋ ਹੁਣ ਅੱਜ ਬਲੈਕ ਨੂੰ ਥੋੜ੍ਹਾ ਪਿੱਛੇ ਕਰ ਦੇਵੋ ਵੀ ਕਾਲੇ ਨੂੰ ਥੋੜ੍ਹਾ ਜਿਹਾ ਪਿੱਛੇ ਕਰ ਦੇਵੋ ਕਾਲਾ ਸ਼ਾਹ ਕਾਲਾ ਮੇਰਾ ਕਾਲਾ ਏ ਦਿਲਦਾਰ ਗੋਰਿਆਂ ਨੂੰ ਪਰਾ ਕਰੋ ਤੇ ਉਹ ਹਿਸਾਬ ਹੈ ਕਿ ਕਾਲੇ ਨੂੰ ਫਿਰ ਫਸਟ ਟਾਈਮ ਐਸਾ ਹੋਇਆ ਕਿ ਕਾਲਾ ਜਿਹੜਾ ਪਿੱਛੇ ਚਲਾ ਗਿਆ ਵਰਨਾ ਦੋਨੋਂ ਸੂਟ ਮੈਂ ਕੱਢੇ ਫਿਰ ਕਾਲਾ ਹੀ ਪਹਿਲੇ ਮੈਂ ਚੁੱਕਿਆ ਸੀ ਪਰ ਫਿਰ ਇਹਦਾ ਪਾ ਲਿਆ ਮੈਂ ਕਿਹਾ ਚਲੋ ਇਹ ਪਾ ਲੈਂਦੀ ਹਾਂ ਕਿ ਥੋੜ੍ਹਾ ਜਿਹਾ ਚੇਂਜ ਹੈ ਔਰ ਇਹਦਾ ਫਿਰ ਮੈਂ ਤੁਹਾਨੂੰ ਲੁੱਕ ਤੇ ਉੱਥੇ ਜਾ ਕੇ ਨੰਨੂ ਨੂੰ ਕਹਾਂਗੀ ਮੇਰਾ ਕਲਿੱਪ ਲੈ ਲਵੇ ਕਿਉਂਕਿ ਇਹਦੀ ਸ਼ਲਵਾਰ ਵੀ ਪ੍ਰਿੰਟਡ ਹੈ ਪੂਰਾ ਜਿਹੜੇ ਅੱਜ ਕੱਲ੍ਹ ਚੱਲ ਰਹੇ ਨਾ ਪ੍ਰਿੰਟਡ ਜਿਵੇਂ ਪਹਿਲੇ ਜ਼ਮਾਨਿਆਂ 'ਚ ਚੱਲਦੇ ਹੁੰਦੇ ਸਨ ਪ੍ਰਿੰਟਡ ਪੂਰੇ ਇੱਕੋ ਜਿਹੇ ਸੂਟ ਹੁੰਦੇ ਸਨ ਅਤੇ ਅੱਜ ਕੱਲ੍ਹ ਫਿਰ ਉਹੀ ਟਰੈਂਡ ਚੱਲ ਗਿਆ ਇਸ ਤਰ੍ਹਾਂ ਇਹ ਦੇਖੋ ਜੀ ਤੇ ਇਸ ਤਰ੍ਹਾਂ ਜਿਹੜਾ ਵੇ ਪੂਰਾ ਸੂਟ ਹੈ ਮੈਂ ਬਹਰਲ ਨੰਨੂ ਨੂੰ ਕਹਾਂਗੀ ਮੇਰਾ ਕਲਿੱਪ ਲੈ ਦੇਗੀ ਰਾਤ ਨੂੰ ਨੂਰ ਫਾਤਮਾ ਆਈ ਖਾਸੀ ਦੇਰ ਤੱਕ ਅਸੀਂ ਜਾਗਦੇ ਰਹੇ ਨੂਰ ਫਾਤਮਾ ਨੂੰ ਮਹਿੰਦੀ ਲੱਗੀ ਤੇ ਮੈਂ ਵੀ ਆਪਣਾ ਟਿੱਕਾ ਜਿਹੜਾ ਹੈ ਨਾ ਬਚਪਨ ਦੀਆਂ ਯਾਦਾਂ ਜਿਸ ਇਸ ਤਰ੍ਹਾਂ ਅਸੀਂ ਟਿੱਕਾ ਲਾ ਲੈਂਦੇ ਹੁੰਦੇ ਸਾਂ ਤੇ ਇਸ ਤਰ੍ਹਾਂ ਅਸੀਂ ਲਾ ਲਿਆ ਪਰ ਮਹਿੰਦੀ ਬੜੀ ਹਲਕੇ ਰੰਗ ਦੀ ਨਿਕਲੀ ਹੈ ਕਿ ਸੁਬਾਹ ਉੱਠ ਕੇ ਬਸ ਮੈਂ ਹੱਥ ਧੋਤੇ ਨੇ ਤੇ ਹਲਕੀ ਹੋ ਗਈ ਹੈ ਲਹੂਆਂ 'ਤੇ ਵੀ ਲਾਈ ਸੀ ਬਸ ਹੋਵੇ ਕਿ ਅੱਜ ਦੇ ਦਿਨ ਦੀ ਸ਼ੋਅ ਪੂਰੀ ਹੋ ਜਾਣੀ ਉਸ ਤੋਂ ਬਾਅਦ ਉਤਰ ਜਾਣੀ ਹੈ ਲੇਕਿਨ ਚਲੋ ਠੀਕ ਹੈ ਸ਼ੌਕ ਪੂਰਾ ਹੋ ਗਿਆ ਨਾਲ ਮੈਂ ਪਾ ਲਈਆਂ ਇਹ ਵਾਲੀਆਂ ਚੂੜੀਆਂ ਜਿਹੜੀ ਨੂਰ ਫਾਤਮਾ ਨੇ ਪਿਛਲੇ ਦਫਾ ਮੈਨੂੰ ਲੈ ਕੇ ਦਿੱਤੀਆਂ ਸਨ ਤੇ ਨਾਲ ਮੈਂ ਘਣੀ ਸ਼ੋਸ਼ਾ ਕਰ ਲਈ ਇੱਕ ਚੇਨ ਵੀ ਪਾ ਲਈ ਗਲੇ ਵਿੱਚ ਇਸ ਤਰ੍ਹਾਂ ਨਾ ਮੈਂ ਕਿਹਾ ਚਲੋ ਮੈਂ ਕਤਰ ਤੋਂ ਲਈ ਸੀ ਤੇ ਉਦੋਂ ਦੀ ਪਈ ਸੀ ਬੰਦ ਅੱਜ ਮੈਂ ਖੋਲ ਕੇ ਨਾ ਤੇ ਪਾ ਲਈ ਤੇ ਉਹ ਚਲੋ ਜੀ ਇਹ ਹੋ ਗਈ ਜੇ ਸਾਡੀ ਈਦ ਮੂੰਹ ਤੇ ਲਾ ਲਈ ਸੁਰਖੀ ਤੇ ਅੱਖਾਂ 'ਚ ਪਾ ਲਿਆ ਕਾਜਲ ਤੇ ਦਵਾ ਦਵ ਈਦ ਦੀਆਂ ਤਿਆਰੀਆਂ ਹੋ ਗਈਆਂ ਸ਼ੁਰੂ ਤੇ ਹੁਣ ਅਸੀਂ ਜਾਣਾ ਹੈ ਰਾਫੇ ਹਾਊਸ ਉੱਥੇ ਮਹਿਮਾਨ ਦੂਸਰੇ ਵੀ ਪਹੁੰਚ ਗਏ ਹੋਣੇ ਨੇ ਜਾਂ ਪਹੁੰਚਣ ਵਾਲੇ ਹੋਣੇ ਨੇ ਅਗਰ ਉਹਨਾਂ ਦੀ ਹੁਣ ਮੈਂ ਜਾਵਾਂਗੀ ਤਾਂ ਪਤਾ ਚੱਲੇਗਾ ਯੂਸੁਫ ਵਾਲੇ ਸਾਰੇ ਬੱਚੇ ਨਮਾਜ਼ ਪੜ੍ਹਨ ਗਏ ਨੇ ਤੇ ਬਸ ਮੈਂ ਕਿਹਾ ਮੈਂ ਜਲਦੀ ਦੇ ਨਾਲ ਤੁਹਾਡੇ ਨਾਲ ਕਰ ਲਵਾਂ ਫਿਰ ਉੱਥੇ ਜਾ ਕੇ ਮੈਂ ਬੱਚਿਆਂ ਨਾਲ ਦਿਖਾਵਾਂਗੀ ਔਰ ਸ਼ਾਇਦ ਮੈਂ ਫਿਰ ਨਾਲ 2-4 ਸ਼ਾਰਟਸ ਵੀ ਪਾ ਦੇਵਾਂ ਤੁਸੀਂ ਦੇਖ ਲਈਓ ਕਿ ਬੱਚੇ ਤਿਆਰ ਹੋਏ ਨੇ ਜਿਸ ਤਰ੍ਹਾਂ ਕਿਉਂਕਿ ਵਲੌਗ ਅਪਲੋਡ ਹੋਣ 'ਚ ਖਾਸਾ ਟਾਈਮ ਲੱਗਦਾ ਵੇ ਤੇ ਉਹ ਜਿਹੜਾ ਫਿਰ ਉਹ ਲੱਗੇਗਾ ਮੈਂ ਸ਼ਾਰਟਸ ਪਾ ਦਾਂਗੀ ਤੁਸੀਂ ਨਾਲ ਬੱਚਿਆਂ ਨੂੰ ਦੇਖ ਲਈਓ ਕਿ ਬੱਚੇ ਕੈਸੇ ਤਿਆਰ ਹੋਏ ਨੇ ਤੇ ਬਾਕੀ ਕੀ ਕਹਿੰਦੇ ਨੇ ਨਾਲੋਂ ਨਾਲ ਤੁਹਾਨੂੰ ਅਸੀਂ ਸ਼ਾਮਲ ਰੱਖਾਂਗੇ ਆਪਣੀ ਈਦ ਦੀਆਂ ਖੁਸ਼ੀਆਂ ਵਿੱਚ ईद का दिन है गले हमको लगा कर मिलिए रस्म दुनिया भी है मौका भी है दस्तूर भी है यूं ना बेताब हो वो दिन भी ज़रूर आएगा तो चलो भी गाना भी सुना दिता तुहानूं ईद के हवाले नाल ईद दी मुबारकबादां भी दे दित्तियां ने तुहानूं अपनी मेहंदी भी दिखा दित्ती है ते तुहानूं अपनी चूड़ियाँ भी दिखा दित्तियां ने तो चलो भाई हुण असीं जावांगे राफे हाउस कुछ लोग बाद जाणगे लेकिन मैं हुण चली जाना भी क्योंकि उत्थे मेहमान वगैरह आ रहे ना तो जाके उन्होंने बच्चों को फिर ईद वगैरह मिलांगे असीं ते इस तरह चलो मैं उत्थे जानी इत्थे नेर आवे तो इस तरह फिर असीं
ਆਪਣਾ ਕਰਾਂਗੇ, ਥੋੜ੍ਹਾ ਸਾਰੇ ਇਕੱਠੇ ਹੋਵਾਂਗੇ। ਅਤੇ ਬਹਿਰਹਾਲ ਲਓ ਬਈ ਗੁਲਾਬੋ ਬਕੌਲ ਉਜ਼ਮਾ ਦੇ ਗੁਲਾਬੋ ਤਿਆਰ ਹੋ ਗਈ ਜੇ ਬਈ। ਅਤੇ ਗੁਲਾਬੋ ਤਿਆਰ ਹੋ ਗਈ ਹੈ। ਉਜ਼ਮਾ ਨੇ ਕਿਹਾ ਕਿ ਸਾਡੀ ਬੜੀ ਸੁਘੜ ਬੱਚੀ ਹੈ ਬਈ। ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸਾਰਿਆਂ ਨੇ ਮੇਰੀ ਜਿਹੜੀ ਉਹ ਸ਼ਮਾ ਦਾ ਵੀ ਮੈਸੇਜ ਆਇਆ, ਕਮੈਂਟ ਆਇਆ, ਨਸੀਮਾ ਡਾਰ ਦਾ, ਸਾਰਿਆਂ ਨੂੰ ਤੁਸੀਂ ਮੇਰੇ ਉਹ ਜਿਹੜਾ ਸੂਈ ਧਾਗੇ ਵਾਲਾ ਡੱਬਾ ਜਿਹੜਾ ਹੈ ਨਾ ਉਹਨੂੰ ਬੜਾ ਪਸੰਦ ਕੀਤਾ, ਸੂਇੰਗ ਕਿਟ ਨੂੰ ਬੜਾ ਪਸੰਦ ਕੀਤਾ ਬਈ। ਮੈਨੂੰ ਬੜੀ ਖੁਸ਼ੀ ਹੋਈ ਕਿ ਔਰਤਾਂ ਨੂੰ ਇਸ ਚੀਜ਼ ਦਾ ਥੋੜ੍ਹਾ ਜਿਹਾ ਐਸਾ ਹੋਣਾ ਵੀ ਚਾਹੀਦਾ ਵੇ। ਔਰ ਫਿਰ ਤੁਸੀਂ ਸਰਾਹਿਆ ਨਾ, ਤਾਂ ਮੈਨੂੰ ਲੱਗਿਆ ਕਿ ਤੁਸੀਂ ਵੀ ਇਸ ਤਰ੍ਹਾਂ ਹੀ ਛੋਟੇ ਮੋਟੇ ਟਾਂਕੇ ਟੂੰਕੇ ਭਰ ਲੈਂਦੇ ਹੋ, ਕਿਉਂਕਿ ਇਹ ਬਹੁਤ ਜ਼ਰੂਰੀ ਹੈ। ਇੱਕ ਘਰ 'ਚ ਛੋਟੀ ਮੋਟੀ ਵੈਸੇ ਤਾਂ ਸਿਲਾਈ ਬਹੁਤ ਜ਼ਿਆਦਾ ਆਉਣੀ ਚਾਹੀਦੀ ਹੈ, ਲੇਕਿਨ ਐਵੇਂ ਕਿ ਫਿਰ ਵੀ ਕੋਈ ਬਟਨ ਟੁੱਟ ਜਾਵੇ, ਕੋਈ ਕੀ ਕਹਿੰਦੇ ਨੇ ਥੋੜ੍ਹਾ ਜਿਹਾ ਤੁਰਪਾਈ ਉੱਧੜ ਜਾਵੇ, ਕਿਤੋਂ ਕੁਛ ਹੋ ਜਾਵੇ, ਅਤੇ ਫਿਰ ਇੰਨਾ ਕੁ ਹੁਨਰ ਆਉਣਾ ਚਾਹੀਦਾ ਕਿ ਬੰਦਾ ਫਟਾਫਟ ਬਟਨ ਟਾਂਕ ਲਵੇ। ਅਤੇ ਚਲੋ ਵੀ ਮੇਰੇ ਕੋਲ ਰੰਗ ਬਿਰੰਗੀਆਂ ਰੀਲਾਂ ਅਤੇ ਰੰਗ ਬਿਰੰਗੀਆਂ ਚੀਜ਼ਾਂ ਨੇ, ਅਤੇ ਤੁਸੀਂ ਦੇਖ ਲਈਆਂ, ਤੁਸੀਂ ਪਸੰਦ ਵੀ ਕੀਤਾ। ਸਭ ਦੇ ਕਮੈਂਟ ਦਾ ਸ਼ੁਕਰੀਆ। ਸ਼ਬੀਰ ਹੁਸੈਨ ਸਾਹਿਬ, ਸੌਲਤ ਅਤੇ ਸੱਦਾ ਫੌਜ, ਜਿਹਨਾਂ ਨੇ ਕਮੈਂਟ ਕੀਤੇ, ਕਿਉਂਕਿ ਮੈਂ ਅੱਜ ਕੱਲ੍ਹ ਇੰਨਾ ਜ਼ਿਆਦਾ ਬਹੁਤ ਥੋੜ੍ਹਾ ਜਿਹਾ ਦੇਖ ਨਹੀਂ ਹਾਂ, ਪਰ ਦੇਖ ਨਹੀਂ ਪਾਉਂਦੀ ਹਾਂ ਕਿਉਂਕਿ ਫਿਰ ਵਿੱਚ ਬੱਚੇ ਆ ਜਾਂਦੇ ਨੇ। ਅਤੇ ਸਾਡਾ ਉਹ ਸਿਲਸਿਲਾ ਸ਼ੁਰੂ ਹੋਏਗਾ, ਅਸੀਂ ਇਨਸ਼ਾਅੱਲਾ ਉਸੇ ਤਰ੍ਹਾਂ ਗੱਪਸ਼ਪ ਕਰਾਂਗੇ। ਬਸ ਥੋੜ੍ਹੇ ਦਿਨ ਦੀ ਗੱਲ ਹੈ, ਪਰ ਐਵੇਂ ਕਿ ਤੁਹਾਡੀ ਸਾਰਿਆਂ ਦੀ ਮੁਹੱਬਤਾਂ ਦਾ ਸ਼ੁਕਰੀਆ ਕਿ ਤੁਸੀਂ ਮੇਰੇ ਨਾਲ ਆ ਕੇ ਖਲੋ ਜਾਂਦੇ ਹੋ, ਮੇਰੇ ਵਿਹੜੇ 'ਚ ਆ ਕੇ ਬੈਠ ਜਾਂਦੇ ਹੋ। ਅਤੇ ਅੱਜ ਵੀ ਮੈਂ ਆਪਣੇ ਵਿਹੜੇ 'ਚ ਤੁਹਾਨੂੰ ਸਾਰਿਆਂ ਨੂੰ YouTube ਵਿਹੜੇ ਵੱਲੋਂ ਸਾਰੇ ਤੁਹਾਨੂੰ ਈਦ ਦੀਆਂ ਢੇਰ ਸਾਰੀਆਂ ਮੁਬਾਰਕਬਾਦਾਂ, ਥੋੜ੍ਹੀਆਂ ਨਹੀਂ ਢੇਰ ਸਾਰੀਆਂ। ਅਤੇ ਫਿਰ ਮਿਲਦੇ ਰਹਾਂਗੇ। ਤੁਸੀਂ ਬਸ ਕਮੈਂਟ ਕਰਕੇ ਮੈਨੂੰ ਇਹ ਦੱਸਿਓ ਤੁਹਾਨੂੰ ਮੇਰਾ ਸੂਟ ਕੈਸਾ ਲੱਗ ਰਿਹਾ ਵੇ। ਅਤੇ ਗੜਗਾਬੋ ਦਾ ਸੂਟ, ਗੜਗਾਬੋ ਦਾ ਸੂਟ ਜਿਹੜਾ ਹੈ ਨਾ ਕਿ ਅੱਛਾ ਲੱਗ ਰਿਹਾ ਤੁਹਾਨੂੰ? ਮੈਨੂੰ ਤਾਂ ਅੱਛਾ ਲੱਗਿਆ ਪਾ ਕੇ। ਜ਼ਾਤੀ ਤੌਰ 'ਤੇ ਜਿਹੜਾ ਹੁੰਦਾ ਵਾਲ ਹਰੇ ਮੇਰੇ ਗਿੱਲੇ ਨੇ ਸਾਰੇ, ਅਤੇ ਜ਼ਾਤੀ ਤੌਰ 'ਤੇ ਜਿਹੜਾ ਹੁੰਦਾ ਹੈ ਕਿ ਇਨਸਾਨ ਨੂੰ ਪਾ ਕੇ ਇੱਕ ਚੀਜ਼ ਅੱਛੀ ਲੱਗਦੀ, ਇੱਕ ਤਾਂ ਹੁੰਦਾ ਪਾ ਕੇ ਫਿਰ ਬੰਦਾ ਕਹਿੰਦਾ ਹੋਏ ਆ ਕਿ ਮੈਂ ਬਣ ਗਿਆ, ਉਹ ਚੀਜ਼ ਨਹੀਂ। ਜ਼ਾਤੀ ਤੌਰ 'ਤੇ ਮੈਨੂੰ ਪਸੰਦ ਆਈ ਹੈ। ਅਤੇ ਬਹਿਰਹਾਲ ਹਲੇ ਮੈਂ ਇੱਧਰ ਦੀ ਘੁੰਮ ਕੇ ਤੁਹਾਨੂੰ ਦਿਖਾ ਰਹੀ, ਹਲੇ ਬੱਚੇ ਨਜ਼ਰ ਨਹੀਂ ਆ ਰਹੇ। ਅਤੇ ਈਦ ਦਾ ਮਜ਼ਾ ਉਦੋਂ ਤੱਕ ਆਉਂਦਾ ਹੀ ਨਹੀਂ ਹੈ ਜਦੋਂ ਤੱਕ ਬੱਚੇ ਤੁਹਾਨੂੰ ਵਿੱਚ ਸ਼ਾਮਿਲ ਨਾ ਹੋਣ। ਬੱਚਿਆਂ ਨੇ ਸੋਹਣੇ ਸੋਹਣੇ ਕੱਪੜੇ ਆਪਣੇ ਪਾ ਲਏ ਨੇ, ਕੁੜਤੇ ਜਿਹੜੇ, ਔਰ ਰਾਫੇ ਨੇ ਪਤਾ ਨਹੀਂ ਕੀ ਪਾਇਆ ਵੇ। ਰਾਫੇ ਨੇ ਕੁੜਤਾ ਤਾਂ ਸ਼ਾਇਦ ਉਹੀ ਪਾਇਆ ਹੋਣਾ ਵੇ, ਪਰ ਟਰਾਊਜ਼ਰ ਬੱਚਿਆਂ ਨੂੰ ਥੋੜ੍ਹੇ ਟਾਈਟ ਨਿਕਲੇ, ਅਤੇ ਟਰਾਊਜ਼ਰ ਹੁਣ ਪਤਾ ਨਹੀਂ ਜੀਨਸ ਦੇ ਨਾਲ ਪਾਉਣਗੇ ਪੈਂਟਾਂ ਕਿ ਕੀ। ਨੂਰ ਫਾਤਮਾ ਨੂੰ ਵੀ ਰਾਤੀ ਮਹਿੰਦੀ ਲਗਵਾਉਣ ਆਈ ਸੀ, ਨੂਰ ਫਾਤਮਾ ਨੇ ਮੇਰੀ ਪਲਕਿੰਗ ਕੀਤੀ। ਟਾਈਮ ਹੀ ਨਹੀਂ ਮਿਲਿਆ ਸਾਨੂੰ ਪਾਰਲਰ ਜਾਣ ਦਾ, ਯਕੀਨ ਮੰਨੋ ਕਿ ਰੋਜ਼ ਕਹਿੰਦੇ ਸਾਂ ਕਿ ਕਰੇ ਬੱਚੇ ਆਏ ਤਾਂ ਟਾਈਮ ਅਸੀਂ ਲੈ ਹੀ ਨਹੀਂ ਸਕੇ। ਵੈਸੇ ਮਿਲ ਵੀ ਨਹੀਂ ਰਿਹਾ ਸੀ ਪਾਰਲਰ ਤੋਂ ਟਾਈਮ, ਕਿ ਖਾਸਾ ਰਸ਼ ਹੋਇਆ ਸੀ, ਲੇਕਿਨ ਅਸੀਂ ਟਾਈਮ ਲੈ ਵੀ ਨਹੀਂ ਸਕੇ। ਸਾਡੇ ਕੋਲ ਇੰਨਾ ਟਾਈਮ ਹੀ ਨਹੀਂ ਸੀ ਕਿ ਅਸੀਂ ਪਾਰਲਰ ਤੋਂ ਟਾਈਮ ਲੈ ਲੈਂਦੇ। ਅਤੇ ਫਿਰ ਨੂਰ ਫਾਤਮਾ ਨੂੰ ਰਾਤੀ ਫਿਰ ਮੈਨੂੰ ਤਰਲਾ ਕੀਤਾ, ਮੈਂ ਕਿਹਾ ਕੁੜੀਏ ਥੋੜ੍ਹਾ ਜਿਹਾ ਤਾਂ ਮੇਰੇ ਬਣਾ ਦੇ। ਅਤੇ ਉਹਨੇ ਫਿਰ ਮੇਰੇ ਬਣਾ ਦਿੱਤੀ ਆਈਬਰੋ, ਅਤੇ ਨਾਲ ਫਿਰ ਅੱਪਰ ਲਿਪ ਕਰ ਦਿੱਤੇ ਮੇਰੇ। ਅਤੇ ਉਹ ਫਿਰ ਉਹਨੇ ਮਹਿੰਦੀ ਲਗਵਾ ਲਈ। ਇਸ ਤਰ੍ਹਾਂ ਅਸੀਂ ਰਾਤੀ ਕਾਫੀ ਦੇਰ ਤੱਕ ਜਾਗਦੇ ਰਹੇ। ਮੇਰਾ ਖਿਆਲ 1 ਵਜੇ ਨੂਰ ਫਾਤਮਾ ਵਾਪਸ ਗਈ ਹੈ, ਅਤੇ ਮਹਿੰਦੀਆਂ ਛਹਿੰਦੀਆਂ ਲੱਗੀਆਂ, ਅਤੇ ਅਸੀਂ ਕੱਪੜੇ ਇਸਤਰੀ, ਫਾਈਨਲ ਟੱਚਿੰਗ ਹੋਈ, ਔਰ ਜੋ ਚੀਜ਼ਾਂ ਸਨ ਨਾ ਫਿਰ ਇਸ ਤਰ੍ਹਾਂ ਅਸੀਂ ਕੀਤਾ। ਅਤੇ ਰਾਤ ਭਰ ਦੀ ਰੋਦਾਤ ਤੁਹਾਨੂੰ ਮੈਂ ਸੁਣਾ ਦਿੱਤੀ ਹੈ। ਅਤੇ ਹੁਣ ਇਨਸ਼ਾਅੱਲਾ ਫਿਰ ਬੱਚਿਆਂ ਨਾਲ ਮੈਂ ਜਾਵਾਂਗੀ, ਅਤੇ ਮੈਂ ਨਾਲੋਂ ਨਾਲ ਤੁਹਾਨੂੰ ਦਿਖਾਉਂਦੀ ਰਹਾਂਗੀ। ਅਤੇ ਮੇਰੇ ਵੱਲੋਂ ਇੱਕ ਦਫਾ ਫੇਰ ਤੁਹਾਨੂੰ ਸਾਰਿਆਂ ਨੂੰ ਈਦ ਦੀ ਬਹੁਤ ਬਹੁਤ ਮੁਬਾਰਕਬਾਦ। ਅਤੇ ਬਈ ਰੱਜ ਰੱਜ ਕੇ ਰੋਟੀਆਂ ਖਾਈਓ, ਬੋਟੀਆਂ ਖਾਈਓ, ਬਹੁਤਾ ਖਾਣਾ ਮੈਂ एहतियात नहीं करनी है, क्योंकि 4 दिन की चांदनी फिर जवानी फैंटसी। तो बई 4 दिन की जिंदगी है, खा पी लवो, खाओ पीओ, ऐश करो मित्रो। तो ईद के मौके पर बिल्कुल परहेज़ नहीं करनी है। तो ਤੁਸੀਂ ਮੇਰੀ ਸ਼ਾਗਿਰਦੀ ਵਿੱਚ ਆ ਜਾਓ ਕਿ ਤੁਸੀਂ ਕਦੀ ਵੀ ਪਰਹੇਜ਼ ਨਹੀਂ ਕਰਨੀ ਹੈ, ਕਿ ਵੀ ਖਾਓ ਪੀਓ। ਅੱਲਾ ਨੇ ਦੁਨੀਆ 'ਚ ਬੰਦੇ ਨੂੰ ਭੇਜਿਆ ਵੇ, ਔਰ ਇੰਨੀਆਂ ਸ਼ੈਵਾਂ ਉਹਨੂੰ ਦਿੱਤੀਆਂ ਨੇ, ਅਤੇ ਫਿਰ ਉਹ ਖਾਵੇ ਪੀਵੇ ਤਾਂ ਸਹੀ ਨਾ। ਇਹ ਥੋੜ੍ਹੀ ਹੈ ਕਿ ਬਈ एहतियात ਕਰਦੇ ਰਹੋ। ਬਈ ਮੈਂ ਤਾਂ एहतियात ਨਹੀਂ ਕਰਨੀ ਆ, ਅਤੇ ਤੁਹਾਨੂੰ ਮੇਰੀ ਸਿਹਤ ਤੋਂ ਵੀ ਅੰਦਾਜ਼ਾ ਹੋਏਗਾ ਕਿ ਮੈਂ ਖਾਣ ਪੀਣ ਦੀ ਕਿੰਨੀ ਸ਼ੌਕੀਨ ਆ। ਅਤੇ ਚਲੋ ਫਿਰ ਮਿਲਦੇ ਹਾਂ। ਇਹ ਬਿਸਤਰਾ ਮੈਂ ਠੀਕ ਕਰਨਾ ਵੇ, ਦੇਖੋ ਸਾਰਾ ਖਿਲਰਿਆ ਪਿਆ ਵੇ। ਉੱਪਰ ਦਾ ਮੈਂ ਠੀਕ ਕਰਕੇ ਆਈ ਹਾਂ, ਨੀਚੇ ਦਾ ਹਲੇ ਮੈਂ ਠੀਕ ਕਰਨਾ ਵੇ। ਅਤੇ ਫਿਰ ਮੈਂ ਜਾਵਾਂਗੀ ਰਾਫੇ ਹਾਊਸ, ਅਤੇ ਫਿਰ ਤੁਹਾਨੂੰ ਉੱਥੋਂ ਨਾਲ ਮੁਲਾਕਾਤ ਹੋਏਗੀ। ਫਿਰ ਮਿਲਦੇ ਹਾਂ। ਆਪਣਾ ਖਿਆਲ ਰੱਖਿਓ, ਚੰਗੀ ਈਦ ਮਨਾਈਓ। ਮੇਰੇ ਵੱਲੋਂ ਤੁਹਾਡੇ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਅਤੇ ਨੇਕ ਤਮੰਨਾ ਹੈ। ਅਤੇ ਫਿਰ ਮਿਲਦੇ ਹਾਂ। ਅੱਲਾ ਹਾਫਿਜ਼, ਤੇਰਾ ਰੱਬ ਰਾਖਾ।